66 साल उम्र है मेरी। मुझे कहने चले जाए कल आए, मुझे कहने कल आए चीनी के लिए। ये देखें हाथ में पकड़े 4 बजे। क्यों क्यों वापस देखो तुम्हारे सामने कार्ड है। आओ सर, आओ जी उन्हें चीनी चेक करवा लेंगे। अब लेके दो। चलो चलो चलो। लोग कह रहे चीनी नहीं दे रहे। नहीं, चीनी तो दे रहे हैं हम सब। ये सारी चीनी हमने 10 तोड़े सुबह के दिए। अभी मैंने कहा इरफान साहब एक मिनट। अच्छा जी सर। वैसे तो मेरा 5 बजे तक टाइम होता है चीनी का। चीनी सर दे रहे हैं ना, चीनी आएगी तो हम देंगे। हम इधर ही बैठे, हम कौन सा स्टॉल छोड़ के चले गए। चीनी आने दो सर। खत्म होगी यानी कि चीनी आ रही है। मिलेगी, सबको मिलेगी। इनको यही बताया कि सबको चीनी मिलेगी। हाँ जी, मैंने ऐसे बोला चीनी खत्म हुई, मैं वापस जाने लगा हूँ। गलत बात नहीं, जब इतनी दूर चल के आया हूँ। चीनी बहुत ज्यादा आंदी है इत्थे। चीनी बंदे लैन वाले घट जाते, चीनी फिर भी ਵੱਧ ਜਾਂਦੀ ਹੈ। ट्रक ਤੇ ट्रक सुनो ना, लेकिन कुछ सेटिंग कर रहे ना, वो अंदर पई है। मेरी गल सुनो, मैं मेरी गल सुनो, बंदे चीनी दे बंदे मर जांदे। चीनी अंदर चीनी देनी क्यों नहीं? चीनी अंदर पई है, चीनी देनी सारे मर जांदे। चीनी बहुत ज्यादा ਲੈਣਾ ਲੱਗੀਆਂ। अच्छा एक मिनट गल सर ਤੁਸੀਂ ਗੱਲ ਕਰੋ ਵੀ ਚੀਨੀ ਦਾ ਕੀ ਬਣੇਗਾ ਇਹਨਾਂ ਦਾ ਜਿਹੜੇ ਬੰਦੇ। मसला नहीं है, मैं तो इन्होंने देख के गए चीनी के वाफर मिकदार जो थे पई है। अच्छा हुने मिल जाएगी। ਹੁਣੇ ਮਿਲ ਜਾਏਗੀ। अच्छा बुजुर्गो ਉਹ ਕਹਿ ਰਹੇ ਨੇ ਚੀਨੀ ਹੁਣੇ ਆ ਜਾਏਗੀ ਤੁਹਾਨੂੰ ਮਿਲ ਲੋਕਾਂ ਨੂੰ ਇੱਥੇ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਹੈ। ਇਹਨਾਂ ਨੂੰ ਸਾਡਾ ਸੀਨੀਅਰ ਸਿਟੀਜ਼ਨ ਕੈਂਪ ਹੈ। 60 ਸਾਲ ਤੋਂ ਜ਼ਿਆਦਾ ਜਿਨ੍ਹਾਂ ਦੀ ਉਮਰ ਹੈ, 60 ਸਾਲ ਤੋਂ ਜ਼ਿਆਦਾ ਜਿਹਦੀ ਉਮਰ ਹੈ, ਉਹਦੇ ਸਾਡੇ ਕੋਲ ਬਹਿ ਕੇ ਸਾਨੂੰ ਲਿਖਵਾਉਣ ਤੇ ਉੱਥੇ ਸਮਾਨ ਮਿਲ ਜਾਏਗਾ। ਚੀਨੀ ਲੈ ਕੇ ਤੀਸਰਾ ਬੰਦਾ ਆਵੇ, ਚਾਰ ਬੰਦੇ ਜੋ ਆਏ। ਕੰਮ ਕਹਿ ਰਹੇ ਹੋ ਕਰੋ, ਕਹਿ ਰਹੇ ਹੋ ਤੁਹਾਨੂੰ ਚੀਨੀ ਮਿਲ ਜਾਏਗੀ ਹੁਣੇ। ਤੁਸੀਂ ਉਹਨਾਂ ਨਾਲ ਜਾਓ, ਤੁਹਾਨੂੰ ਉਹਨੇ ਚੀਨੀ ਲੈ ਕੇ ਦਿੰਦੇ ਨੇ ਜੀ। ਇਹਨਾਂ ਦੀ ਕਿਉਂ ਕਿ ਕੱਲ ਮਿਲੇਗੀ? ਬਜ਼ੁਰਗੋ ਹੁਣੇ ਮਿਲੇਗੀ, ਤੁਹਾਡੇ ਨਾਲ ਜਾ ਰਹੇ ਨੇ। ਅੱਛਾ ਭਾਈਜਾਨ ਤੁਸੀਂ ਇਹਨਾਂ ਦੀ ਚੀਨੀ ਤਾਂ ਪੂਰੀ ਕਰਵਾਓ ਨਾ। ਸਾਰਾ ਹੁਣੇ ਸ਼ਿਕਾਇਤ ਇਹਨਾਂ ਦੀ ਹਾਲ ਹੈ। ਹਾਂਜੀ एक पैकेट मिलेगा क्या? ਇਹ ਕੋਈ ਪੈਕੇਟ ਵਾਲੀ ਵੀ ਪਾਬੰਦੀ ਹੈ ਜੀ? हाँ 2 किलो ਦੀ ਸਪੋਰਟ ਦੇ ਰਹੇ ਨੇ। ਠੀਕ ਹੋ ਗਿਆ, 2 ਕਿਲੋ ਮਿਲ ਰਹੀ ਹੈ। ਪੈਕਟ ਤੁਹਾਨੂੰ ज़्यादा नहीं मिलती। ਅੱਛਾ ਕੱਲ ਲੈ ਲਓ ਨਾ ਸਰ, ਕੱਲ ਲੈ ਲਓ। ਸਬਸਿडाइज रेट है सर। नहीं नहीं नहीं, कोई जरूरत नहीं है। आज एक पैकेट ले, एक पैकेट कर ले। रूटीन में हमारे पास आए लगी हुई है सारा कुछ। ਸਰ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਬੜੀ ਦੇਰ ਤੋਂ ਬੁਲਾ ਰਹੇ ਹੋ ਸਾਨੂੰ। ਕਹਿ ਰਿਹਾ ਕਿ ਇੱਥੇ ਜਿਹੜਾ ਨਾ ਮਤਲਬ ਗਵਰਨਮੈਂਟ ਨੂੰ ਚਾਹੀਦਾ ਪ੍ਰਾਈਸ ਕੰਟਰੋਲ ਕਮੇਟੀ ਦਾ ਸਟ੍ਰਿਕਟ ਪਲਾਨ ਬਣਾਉਣ, ਕਿਉਂਕਿ ਉਹ ਜਿਹੜੇ ਜਿੰਨੇ ਐਲ ਕਰਨ ਸਾਰੀਆਂ ਦੁਕਾਨਾਂ ਜਾਂਦੇ ਨੇ, ਥੋੜਾ ਸੌਦਾ ਲੈ ਰਹੇ ਹੁੰਦੇ ਨੇ, ਉਹ ਮਰਜ਼ੀ ਦਾ ਢੇਰ ਲਾਉਂਦੇ ਨੇ। ਯਾਨੀ ਕਾਰਡਾਂ 'ਤੇ ਲਿਖਿਆ ਹੁੰਦਾ, ਲੇਕਿਨ ਉਹ ਕਹਿੰਦੇ ਨਹੀਂ ਜਾਓ ਅਸੀਂ ਇਸੇ ਤਰ੍ਹਾਂ ਹੀ ਲੈਣਾ, ਚੱਲੋ ਨਹੀਂ ਤਾਂ ਜਾਓ। ਉਹ ਪ੍ਰਾਈਸ ਦਾ ਕੋਈ ਕੰਟਰੋਲ ਨਹੀਂ, ਕਿਉਂਕਿ ਉਹ ਸਾਰੇ ਐਲਕਾਰ ਅਸੀਂ ਵੇਖਦੇ ਨਾ ਕਿ ਉਹ ਹਰ ਦੁਕਾਨ ਤੋਂ ਸਬਜ਼ੀ ਖਰੀਦਦਾਰੀ ਕਰਨ ਆਏ ਇੱਥੇ। ਸਬਜ਼ੀ ਤੇ ਸਬਜ਼ੀ, ਹਾਂਜੀ ਸਬਜ਼ੀ ਤੇ ਸਬਜ਼ੀ, ਫਲ ਤੇ ਫਲ, ਉਹ ਲਿਫਾਫੇ ਰੱਖ ਦੇਣ, ਉਹ ਪਾ ਦਿੰਦੇ ਨੇ ਥੋੜੇ ਜਿੰਨਾ ਵੀ ਉਹਨਾਂ ਦਾ ਮੁਤਾਲਬਾ ਹੁੰਦਾ। ਉਸ ਬਾਅਦ ਰੇਟ ਉਹਨਾਂ ਦੀ ਆਪਣੀ ਮਰਜ਼ੀ ਦਾ ਹੁੰਦਾ। ਅੱਛਾ ਕੋਈ ਮਤਲਬ ਸਹੂਲਤ ਨਹੀਂ ਇੱਥੇ ਮਿਲ ਰਹੀ ਬਕਾਇਦਾ? ਸਹੂਲਤ ਮਤਲਬ ਉਸ ਤਰ੍ਹਾਂ ਜਿਹੜਾ ਤਾਂ ਕੋਈ ਬਹਿਸ ਕਰੇ ਤੇ ਠੀਕ ਹੈ, ਵਰਨਾ ਜਿਹੜੇ ਆਮ ਲੋਕ ਨੇ ਜਿਹੜੇ ਨਹੀਂ ਬਹਿਸ ਕਰਦੇ ਉਹਨਾਂ ਨੂੰ ਮਰਜ਼ੀ ਦਾ ਰੇਟ ਮੈਂ ਪਹਿਲੇ ਵਾਪਸ ਚੱਲਿਆ ਸੀ। ਜੀ ਠੀਕ ਹੋ ਗਿਆ। ਅੱਛਾ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਕੁਝ ਲੋਕ ਇੱਥੇ ਸ਼ਿਕਾਇਤ ਵੀ ਕਰ ਰਹੇ ਨੇ ਕਿ ਆਪਣੀ ਪਸੰਦੀਦਾ ਜਿਹੜੇ ਬੰਦੇ ਆਵਣ ਉਹਨਾਂ ਨੂੰ ਰੇਟ ਉਹਦੀ ਮਰਜ਼ੀ ਦਾ ਦਿੰਦੇ ਨੇ, ਔਰ ਅਗਰ ਕੋਈ ਬਹਿਸ ਕਰੇ ਤੇ ਉਹਨੂੰ ਰੇਟ ਘੱਟ ਕਰਦੇ ਨੇ, ਵਰਨਾ ਹਰ ਬੰਦੇ ਨੂੰ ਰੇਟ ਜ਼ਿਆਦਾ ਲਗਾਉਂਦੇ ਨੇ। ਮੈਂ ਕਿਹਾ ਬੜਾ ਅੱਛਾ ਸਹੂਲਤ ਹੈਗੀ ਆਵਾਮ ਵਾਸਤੇ ਕਿ ਜਿਹੜਾ ਰੇਟ ਹੁਣ ਮਿਲ ਰਿਹਾ ਨਾ, ਇਹ ਪਿਛਲੇ ਸਾਲ ਵੀ ਨਹੀਂ ਸੀਗਾ। ਪਿਛਲੇ ਸਾਲ ਬਲਕਿ ਮਹਿੰਗਾ ਸੀ। ਅੱਛਾ ਤੁਸੀਂ ਖਰੀਦ ਕੀ ਲੈ ਜਾ ਰਹੇ ਹੋ? ਅਸੀਂ ਸਬਜ਼ੀ ਅਸੀਂ ਨਜ਼ਦੀਕ ਹੀ ਰਹਿੰਦੇ ਹਾਂ ਤਾਂ ਅਸੀਂ ਰੈਗੂਲਰ ਦੂਸਰੇ ਦਿਨ ਬਾਅਦ ਸਬਜ਼ੀ ਲੈ ਜਾਂਦੇ ਹਾਂ। ਤੁਹਾਡਾ ਤਾਂ ਸਹੂਲਤ ਬਾਜ਼ਾਰ ਪਹਿਲੇ ਵੀ ਚੱਲਦਾ ਰਹਿੰਦਾ, ਉਦੋਂ ਵੀ ਰੇਟ ਠੀਕ ਸਨ? ਨਹੀਂ, ਜਿਹੜਾ ਪਿਛਲੇ ਸਾਲ ਹੈਗਾ ਸੀ ਨਾ, ਇਹ ਹੁਣ ਦੇਖੋ ਨਾ, ਹੁਣ ਜਿਹੜਾ ਇਹ ਸਹੂਲਤ ਬਾਜ਼ਾਰ ਹੈ ਓਵਰ ਇਹ ਜਗ੍ਹਾ, ਇਹ ਤਾਂ ਪੂਰਾ ਸਾਲ ਚੱਲਦਾ ਰਹਿੰਦਾ। ਰਮਜ਼ਾਨ ਬਾਜ਼ਾਰ ਤਾਂ ਹੁਣ ਇਹਨਾਂ ਨੇ ਵਿੱਚ ਲਗਾਇਆ। ਸਹੂਲਤ ਬਾਜ਼ਾਰ ਵੀ ਠੀਕ ਸੀ ਵੈਸੇ ਓਵਰਆਲ? ਹਾਂ ਸਹੂਲਤ ਬਾਜ਼ਾਰ ਵੀ ਠੀਕ ਸੀ, ਬਸ ਇਹ ਜ਼ਰਾ ਇਹਨੂੰ ਜ਼ਿਆਦਾ ਓਪਨ ਕਰ ਦੇਣਾ, ਜ਼ਿਆਦਾ ਖੁੱਲ੍ਹਾ ਡੁੱਲਾ ਕਰ ਦੇਣਾ, ਫਿਰ ਬਹੁਤ ਅੱਛਾ ਹੋ ਜਾਏਗਾ। ਕਿਉਂਕਿ ਜਦੋਂ ਰਸ਼ ਪੈਂਦਾ ਨਾ, ਫਿਰ ਬਹੁਤ ਜ਼ਿਆਦਾ ਆਵਾਮ ਆ ਜਾਂਦੀ ਹੈ। ਠੀਕ ਹੋ ਗਿਆ। ਤੇ ਇਹ ਬਹੁਤ ਅੱਛਾ, ਸਾਨੂੰ ਇਕਬਾਲ ਟਾਊਨ ਨੂੰ ਵੀ ਇਹੀ ਲੱਗਦਾ, ਇਬਾਦਤ ਰੋਡ ਨੂੰ ਵੀ, ਇਛਰੇ ਨੂੰ ਵੀ ਇਹੀ ਬਾਜ਼ਾਰ ਲੱਗਦਾ। ਨਜ਼ਦੀਕ ਬਾਜ਼ਾਰ ਕੋਈ ਨਹੀਂ ਹੈਗਾ। ਠੀਕ ਹੋ ਗਿਆ। ਹੁਣ ਕੀ ਖਰੀਦਾ ਕੀ ਤੁਸੀਂ? ਇਹ ਅਸੀਂ ਕੁਛ ਮਟਰ ਖਰੀਦੇ ਨੇ, ਕੁਛ ਸਬਜ਼ੀ ਗੋਭੀ ਖਰੀਦੀ ਹੈ, ਇਹ ਧਨੀਆ ਕੁਛ ਐਸੇ। ਹਾਂ ਬਿਲਕੁਲ ਅੱਛਾ ਰੇਟ, ਕੁਆਲਿਟੀ ਵੀ ਠੀਕ ਹੈ ਜੀ, ਕੁਆਲਿਟੀ ਵੀ ਠੀਕ ਹੈ, ਬਿਲਕੁਲ ਠੀਕ ਕੁਆਲਿਟੀ। ਉਹ ਬਾਕੀ ਪਰਚੂਨ ਦਾ ਸਮਾਨ ਵੀ ਤੁਸੀਂ ਕੋ ਖਰੀਦਿਆ, ਚੀਨੀ ਆਟਾ ਵਗੈਰਾ ਇਸ ਤਰ੍ਹਾਂ ਦੀ ਚੀਜ਼ਾਂ? ਪਰਚੂਨ ਦਾ ਸਮਾਨ ਜਿਹੜਾ ਨਾ ਉਹਦੇ 'ਚ ਉਹ, ਲੇਕਿਨ ਉਹਦੀ ਪਰਚੂਨ ਦੀ ਕੁਆਲਿਟੀ 'ਚ ਫਰਕ ਹੈਗਾ। ਅੱਛਾ ਹਾਂਜੀ, ਉਹਦੀ ਕੁਆਲਿਟੀ ਫਰਕ ਹੈ, ਲੇਕਿਨ ਇਹ ਬਾਜ਼ਾਰ ਜਿਹੜਾ ਨਾ ਵੈਸੇ ਹਰ ਚੀਜ਼ ਇੱਥੇ ਮਿਨੀਮਮ ਰੇਟ ਤੇ ਤੁਹਾਨੂੰ ਮਿਲ ਜਾਂਦੀ ਹੈ। ਅੱਛਾ ਬੰਦਾ ਜਿਹੜਾ ਆਮ ਬੰਦਾ ਉਹ ਵੀ ਖਰੀਦ ਲੈਂਦਾ, ਜਿਹੜਾ ਜ਼ਰਾ ਦੂਸਰੇ ਗੇੜ ਦਾ ਬੰਦਾ ਹੋਵੇ ਉਹ ਵੀ ਖਰੀਦ ਲੈਂਦਾ। ਠੀਕ ਹੋ ਗਿਆ। ਤੇ ਫਰੂਟਸ ਵਗੈਰਾ ਹਾਲੀ ਖਰੀਦਣੇ ਨੇ ਤੁਸੀਂ? ਹਾਂ ਫਰੂਟ ਇੱਥੇ ਜ਼ਰਾ ਫਰੂਟ ਦੇ ਰੇਟ ਜਿਹੜੇ ਨਾ ਇਹ ਜ਼ਰਾ ਇੱਥੇ ਮਹਿੰਗੇ ਨੇ ਕਿਉਂਕਿ ਫਰੂਟ ਹੀ ਲੋਕਾਂ ਖਾਣਾ ਹੁੰਦਾ। ਰਮਜ਼ਾਨ ਹੋ ਕੇ ਤੇ ਲੋਕਾਂ ਚਾਟ ਬਣਾਉਣੀ ਹੁੰਦੀ ਹੈ ਤੇ ਉਹ ਚਾਟ ਜ਼ਰੂਰੀ ਹੈ, ਜੂਸ ਬਣਾਉਂਦੇ ਨੇ, ਲੇਕਿਨ ਫਰੂਟ ਦਾ ਰੇਟ ਨਾ ਇਹ ਫਿਰ ਆਹਿਸਤਾ ਆਹਿਸਤਾ ਜਦੋਂ ਸ਼ਾਮ ਪੈਂਦੀ ਹੈ ਫਿਰ ਰੇਟ ਉਹਦਾ
ਜ਼ਰਾ ਘਟਾ ਦਿੰਦੇ ਠੀਕ ਹੋ ਗਿਆ, ਯਾਨੀ ਕਿ ਅਫਤਾਰੀ 'ਚ ਚਾਟ ਜ਼ਰੂਰੀ ਹੈ। ਜੀ ਜ਼ਰੂਰੀ ਅੱਛਾ, ਹੈ। ਅਫਤਾਰੀ 'ਚ ਵੈਸੇ ਕੀ ਜ਼ਰੂਰੀ ਹੈ? ਅਫਤਾਰੀ 'ਚ ਚਾਟ ਤੇ ਇੱਕ ਸ਼ੇਕ ਹੋਣਾ ਚਾਹੀਦਾ ਜਿਹਦੇ 'ਚ ਮਿਲਕ ਸ਼ਾਮਲ ਹੋਵੇ ਤਾਂ ਕਿ ਤਾਕਤ ਤਵਾ ਨਹੀਂ ਵਾਸਤੇ ਠੀਕ ਹੁੰਦਾ ਠੀਕ ਹੋ ਗਿਆ। ਅਸੀਂ ਵੀ ਨਾ ਸਮੋਸੇ ਪਕੌੜੇ ਵਗੈਰਾ ਅਸੀਂ ਅਵਾਇਡ ਹੀ ਕਰਨੇ ਆ। ਅਸੀਂ ਆਪਣੀ ਏਜ ਦੇ ਹਿਸਾਬ ਨਾਲ ਬੱਚੇ ਫਿਰ ਬਣਾਉਂਦੇ ਨੇ, ਉਹ ਬਣਾ ਲੈਂਦੇ ਨੇ ਘਰ। ਠੀਕ ਹੋ ਗਿਆ। ਹਾਂਜੀ, ਯਾਨੀ ਕਿ ਜੂਸ ਔਰ ਜੂਸ ਚਾਟ ਤੇ ਜ਼ਰੂਰੀ ਹੈ। ਚਾਟ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਨਾ એનર્ਜੀ ਪੂਰੀ ਹੁੰਦੀ ਹੈ। ਠੀਕ ਹੋ ਗਿਆ। ਤੇ ਉਹ ਸਮੋਸਾ ਪਕੌੜਾ ਵਗੈਰਾ ਉਹ ਹੈਵੀ ਹੁੰਦਾ ਹੈ, ਆਇਲ ਦਾ ਇਸਤੇਮਾਲ ਹੁੰਦਾ ਹੈ, ਉਸ ਤੋਂ ਬਾਅਦ ਖਾਣਾ ਨਹੀਂ ਖਾਧਾ ਜਾਂਦਾ। ਫਿਰ ਅਸੀਂ ਨਮਾਜ਼ ਪੜ੍ਹ ਕੇ ਇਸ਼ਾ ਪੜ੍ਹ ਕੇ ਆ ਕੇ ਖਾਣਾ ਖਾਂਦੇ ਹਾਂ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਦੂਸਰਾ ਇਸ ਤਰ੍ਹਾਂ ਦੇ ਬਾਜ਼ਾਰ ਜਿਹੜੇ ਲੱਗ ਰਹੇ ਨੇ, ਜੀ ਜੀ ਹਕੂਮਤ ਪੰਜਾਬ ਜਿਹੜੇ ਕੰਮ ਕਰ ਰਹੀ ਹੈ, ਮੁਤਮੀਨ ਹੋ ਇਹਨਾਂ ਚੀਜ਼ਾਂ ਤੋਂ? ਜੀ ਜੀ ਮੁਤਮੀਨ ਹਾਂ, ਬਿਲਕੁਲ ਮੁਤਮੀਨ ਹਾਂ। ਅਸੀਂ ਪੰਜਾਬ ਹੁਕੂਮਤ ਤੋਂ ਬਿਲਕੁਲ ਮੁਤਮੀਨ ਹਾਂ, ਜਿਹੜੇ ਉਹ ਕੰਮ ਕਰਵਾ ਰਹੇ ਨੇ। ਠੀਕ ਹੈ, ਜਿਹੜੇ ਆ ਬਾਜ਼ਾਰਾਂ 'ਚ ਆਸਾਨੀਆਂ ਪੈਦਾ ਕਰ ਰਹੇ ਨੇ ਕਿਉਂਕਿ ਪਿਛਲੇ ਸਾਲ ਇਹੀ ਜਿਹੜਾ ਆਟੇ ਦਾ ਰੇਟ ਹੈ ਉਹ 100 ਰੁਪਏ ਵੱਧ ਹੈਗਾ ਸੀ, ਹੁਣ ਉਹ 100 ਰੁਪਏ ਘੱਟ ਹੈ ਬਾਹਰ ਦੀ ਨਿਸਬਤ ਅੱਜ। ਹਾਂਜੀ, ਇੱਥੇ ਨਾ ਪਹਿਲੇ ਇਹਨਾਂ ਦਾ ਰੇਟ 105 ਰੁਪਏ ਜ਼ਿਆਦਾ ਸੀ, ਹੁਣ ਉਹ 105 ਘੱਟ ਹੈਗਾ। ਠੀਕ ਹੈ, 10 kg ਦਾ ਤੇ ਬਹੁਤ ਅੱਛਾ ਹੈ। ਅਸੀਂ ਮੁਤਮੀਨ ਹਾਂ ਮਰੀਮ ਨਵਾਜ਼ ਦੀ ਜਿਹੜੀ ਹੈ ਸਿਸਟਮ ਹੈਗਾ, ਠੀਕ ਹੈ, ਉਹਨਾਂ ਦੀ ਲੀਡਰਸ਼ਿਪ ਤੋਂ ਵੀ ਅਸੀਂ ਮੁਤਮੀਨ ਹਾਂ ਕਿ ਅਲਹਮਦੁਲਿਲਾ ਅੱਛਾ ਚੱਲ ਰਿਹਾ ਹੈ। ਓਵਰਆਲ ਠੀਕ ਕੰਮ ਕਰਵਾ ਜੀ ਰਹੇ ਜੀ, ਬਹੁਤ ਅੱਛਾ ਹੋ ਰਿਹਾ ਜੀ। ਚਲ ਠੀਕ ਹੋ ਗਿਆ। ਅੱਛਾ ਨਾਜ਼ਰੀਨ, ਤੁਸੀਂ ਇਹ ਦੇਖ ਰਹੇ ਹੋ ਮੇਰੇ ਪਿੱਛੇ ਹੈ ਉੱਪਰ ਦੇਖੋ, ਕਸਟਮਰ ਕੇਅਰ ਸੈੱਲ ਵੀ ਹੈ। ਇਸ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਔਰ ਸੀਨੀਅਰ ਸਿਟੀਜ਼ਨ ਦਾ ਕੈਂਪ ਵੀ ਹੈ ਔਰ ਬਾਹਰ ਅਸੀਂ ਦੇਖ ਰਹੇ ਸੀ ਕਿ ਵੀਲ ਚੇਅਰਾਂ ਵੀ ਪਈਆਂ ਹੋਈਆਂ ਨੇ। ਅਗਰ ਕੋਈ ਮਾਜ਼ੂਰ ਸ਼ਖਸ ਆਉਂਦਾ ਹੈ ਤੇ ਉਹ ਵੀ ਬਾਜ਼ਾਰ 'ਚ ਉਹ ਵੀਲ ਚੇਅਰ ਤੇ ਬੈਠ ਕੇ ਆ ਸਕਦਾ ਹੈ। ਬਾਕੀ ਹੋਰ ਇੱਥੇ ਕੀ ਸਹੂਲੀਅਤ ਨੇ ਲੋਕਾਂ ਕੋਲ ਜਾਣਨੇ ਔਰ ਦੁਕਾਨਦਾਰਾਂ ਕੋਲ ਵੀ ਪੁੱਛਣੇ ਆ ਕਿ ਇੱਥੇ ਸਫਾਈ ਦੇ ਇੰਤਜ਼ਾਮਾਤ ਵੀ ਠੀਕ ਨੇ। ਆਜੋ ਅੱਗੇ ਦੇਖਨੇ ਆ ਇਹ ਮਾਮਲਾ ਸਾਰੇ। ਕੀ ਰੇਟ ਕੀ ਹੈ ਚਿਕਨ ਦਾ? ਅੱਜ ਰੇਟ ਹੈ 467 रुपए। ਅੱਛਾ, ਤੇ ਬਾਹਰ ਕੀ ਰੇਟ ਹੈ ਵੈਸੇ ਚਿਕਨ? बाहर है आज 482। ਬਾਹਰ 482। 482। ਅੱਛਾ, ਇੱਥੇ ਮਤਲਬ ਰੇਟ ਕੱਟ ਕੇ ਦੇ ਰਹੇ ਹੋ? 15 रुपए कम है। ਠੀਕ ਹੋ ਗਿਆ। ਮੁਰਗੀ ਠੀਕ ਦੇ ਰਹੇ ਹੋ ਇੱਥੇ? बहुत अच्छी मुर्गी। ਆਵਾਮ ਮੁਤਮੀਨ ਹੈ ਇੱਥੇ ਜਿਹੜੀ ਆ ਰਹੀ ਤੁਹਾਡੇ ਕੋਲ? मुतमिना ਤੁਹਾਡੇ ਕੋਲ ਕਸਟਮਰ ਨੇ ਪੁੱਛੋ ਨਾ। ਸਫਾਈ ਦੇ ਇੰਤਜ਼ਾਮਾਤ ਕੈਸੇ ਨੇ ਇੱਥੇ? ਸਫਾਈ ਅਲਹਮਦੁਲਿਲਾ ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਜਿਹੜਾ ਸਮਾਨ ਵਗੈਰਾ ਬੇਸ ਤੇ ਟੀਮਾਂ ਆਉਂਦੀਆਂ ਨੇ ਸਫਾਈ ਚੈੱਕ ਕਰਨ। ਅੱਛਾ, ਇਹ ਤੁਹਾਡਾ ਸਾਰਾ ਤੁਸੀਂ ਆਪ ਕਰਦੇ ਹੋ ਜਾਂ ਸਫਾਈ ਵਾਲੇ ਵੀ ਇੱਥੇ ਆਉਂਦੇ? ਸਫਾਈ ਵਾਲੇ ਵੀ ਆਉਂਦੇ ਨੇ, ਅਸੀਂ ਦੁਕਾਨ ਦੀ ਕਰਨੇ ਆ, ਉਹ ਬਾਹਰੋਂ ਕਰਦੇ ਨੇ ਸਫਾਈ ਸਾਰੀ। ਅੱਛਾ, ਮਤਲਬ ਇੱਥੇ ਗੰਦਗੀ ਵਾਲਾ ਕੋਈ ਮਾਹੌਲ ਨਹੀਂ ਹੈ, ਓਵਰਆਲ ਠੀਕ ਹੈ ਮਾਮਲਾ? ਅਲਹਮਦੁਲਿਲਾ ਠੀਕ ਹੈ। ਠੀਕ ਹੋ ਗਿਆ। ਸਟਾਲ ਵਗੈਰਾ ਤੁਹਾਨੂੰ ਠੀਕ ਮਿਲ ਗਿਆ? ਜੀ ਅਲਹਮਦੁਲਿਲਾ। ਕੋਈ ਸਿਫਾਰਿਸ਼ ਜਾਂ ਕੋਈ ਪੈਸੇ ਲਾਉਣ ਦੀ ਲੋੜ ਤਾਂ ਨਹੀਂ ਪਈ? ਨਾ ਨਾ। ਓਵਰਆਲ ਮਾਹੌਲ कैसा ਲੱਗਿਆ ਤੁਹਾਨੂੰ? ਬਹੁਤ ਅੱਛਾ, ਬਹੁਤ ਅੱਛਾ, ਬਿਲਕੁਲ ਜਿਵੇਂ ਆਵਾਮ ਚਾਹੁੰਦੀ ਉਵੇਂ ਹੀ ਹੈ। ਅੱਛਾ, ਸਬਜ਼ੀਆਂ ਨਾਲੋਂ ਤਾਂ ਮੈਨੂੰ ਗੋਸ਼ਤ ਵਾਲੀ ਦੁਕਾਨਾਂ ਤੇ ਜ਼ਿਆਦਾ ਰਸ਼ ਲੱਗ ਰਿਹਾ। ਬਸ ਫਿਰ ਉਹ ਸਬਜ਼ੀਆਂ ਤਾਂ ਵੈਸੇ ਵੀ ਸਸਤੀਆਂ ਨੇ, ਬਾਹਰ ਵੀ ਸਸਤੀਆਂ ਨੇ, ਇੱਧਰ ਵੀ ਸਸਤੀਆਂ, ਲੇਕਿਨ ਬਾਹਰ ਦੀ ਨਿਸਬਤ ਤੋਂ ਜ਼ਿਆਦਾ ਸਸਤੀਆਂ ਨੇ। ਨਹੀਂ, ਗੋਸ਼ਤ ਤੇ ਵੈਸੇ ਰਸ਼ ਲੱਗ ਰਿਹਾ, ਲੋਕ ਆ ਜਾ ਰਹੇ ਨੇ। ਰੋਜ਼ਾਨਾ ਪੱਕਦਾ ਹੈ ਜੀ ਇਹ ਤਾਂ, ਫਿਰ ਰਮਜ਼ਾਨ ਦੇ ਵਿੱਚ ਰੋਜ਼ਾਨਾ ਹਰ ਡਿਸ਼ ਦੇ ਵਿੱਚ ਪੈਂਦਾ ਹੈ। ਹਾਂਜੀ, ਬੋਨਲੈਸ ਵਗੈਰਾ, ਚਿਕਨ ਦਾ ਕੀ ਨਾਮ ਹੈ, ਹਰ ਆਈਟਮ ਬਣਦੀ ਜਾਂਦੀ। ਤਾਂ ਚਿਕਨ ਦਾ ਵੈਸੇ ਟੁੱਟਿਆ ਨਹੀਂ ਗਾਟ? ਹਾਂ, ਨਹੀਂ ਨਹੀਂ, ਹੁਣ ਤਾਂ ਵੈਸੇ ਵੀ ਸਸਤਾ ਹੋ ਗਿਆ ਨਾ। ਸਰ, ਰਮਜ਼ਾਨ ਤੇ ਪਹਿਲੇ ਤੇ ਹੁਣ ਦੇ ਰੇਟ 'ਚ ਕਿੰਨਾ ਫਰਕ ਹੈ? ਇਹ ਤਕਰੀਬਨ 150। ਮਹਿੰਗਾ ਹੋਇਆ ਰਮਜ਼ਾਨ 'ਚ? ਨਹੀਂ, ਸਸਤਾ ਹੋਇਆ। ਪਹਿਲੇ 588 ਸੀ, ਹੁਣ ਹੈ 467। ਠੀਕ ਹੋ ਗਿਆ। 100-150 ਦਾ ਡੇਲੀ ਦਾ ਰੇਟ ਹੈ ਜਾਂ ਡੇਲੀ ਚੇਂਜ ਹੁੰਦਾ ਰਹਿੰਦਾ ਹੈ? ਰੋਜ਼ਾਨਾ ਚੇਂਜ ਹੁੰਦਾ ਹੈ। ਕੱਲ ਨਾਲੋਂ ਅੱਜ 20 ਰੁਪਏ ਸਸਤਾ ਹੈ। ਹਾਂਜੀ, ਚਲ ਠੀਕ ਹੋ ਗਿਆ ਜੀ, ਓਕੇ ਹੋ ਗਿਆ। ਹਾਂਜੀ ਸਰ, ਰੇਟ ਵਗੈਰਾ ਠੀਕ ਮਿਲ ਜਾਂਦੇ ਤੁਹਾਨੂੰ ਇੱਥੇ ਚੀਜ਼ਾਂ ਦੇ? ਸਰ ਰੇਟ ਜਿਹੜੇ ਨੇ ਉਹ ਠੀਕ ਹੋਣਗੇ ਇਨਸ਼ਾਅੱਲਾ ਤਾਲਾ, ਲੇਕਿਨ ਵਜ਼ਨ ਵੀ ਚੈੱਕ ਕਰਨਾ ਚਾਹੀਦਾ ਕਿ ਕੋਈ ਕੰਡੇ 'ਚ ਤਾਂ ਮਸਲਾ ਨਹੀਂ ਹੈ, ਕੰਡੇ ਚੈੱਕ ਕਰਾਉਣੇ ਚਾਹੀਦੇ ਨੇ ਕਿਉਂਕਿ ਕੰਡਿਆਂ 'ਚ ਮਸਲਾ ਹੁੰਦਾ ਹੈ। ਰੇਟ ਤਾਂ ਕਰ ਦਿੰਦੇ। ਅੱਛਾ, ਤੁਹਾਨੂੰ ਕਿਤੇ ਲੱਗਿਆ ਕਿ ਕੰਡੇ ਫਰਕ ਹੈ? ਮੈਨੂੰ ਬਾਹਰ ਬੰਦੇ ਨੇ ਦੱਸਿਆ ਨਾ, ਆਪਣਾ ਇੱਕ ਦੋਸਤ ਹੈ ਕਰਦਾ ਹੈ ਕੰਮ। ਅੱਛਾ, ਉਹਨੇ ਕਿਹਾ ਕੰਡਿਆਂ 'ਚ ਮਸਲਾ ਹੁੰਦਾ ਹੈ, ਰੇਟ ਤਾਂ ਕਰ ਦਿੰਦੇ ਨੇ ਜਿਵੇਂ ਗਵਰਨਮੈਂਟ ਕਹਿੰਦੀ ਹੈ, ਲੇਕਿਨ ਕੰਡੇ ਚੈੱਕ ਕਰਨੇ ਚਾਹੀਦੇ ਨੇ ਕੰਡਿਆਂ ਵਾਲੇ। ਅੱਛਾ, ਤਾਂ ਗਵਰਨਮੈਂਟ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ, ਹਾਂਜੀ ਹਾਂਜੀ, ਬਾਕੀ ਰੇਟ ਵਗੈਰਾ ਇੱਥੇ ਕੰਮ ਮਿਲਦੇ ਨੇ, ਨਜ਼ਰ ਆ ਰਹੇ ਨੇ? ਔਰ ਚੀਜ਼ਾਂ ਵੀ ਠੀਕ ਮਿਲਦੀਆਂ ਨੇ? ਚੀਜ਼ਾਂ ਵੀ ਬਸ ਠੀਕ ਨੇ, ਰੇਟ ਦੇ ਮੁਤਾबिक तो ठीक ने जाहिर है। BPR है, ये एक गिलास सब्जी नहीं है मिलती। अच्छा, एक गिलास ऐसे लोगों ने मिल रहे हो, कह रहे हैं ठीक है, क्वालिटी भी अच्छी लग रही है। जाहिर है हम रेट के मुताबिक तो बिल्कुल ठीक होगी, डेफिनेट। तो हर बंदा समझ ही नहीं सकता कि सब्जी ठीक है नहीं। बाहर जेड़ा है ਤੁਸੀਂ ਲੈਣ ਜਾਓ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹਦੇ ਨਾਲ ਕੰਪੈਰੀਜ਼ਨ ਕਰੋ ਨਾ, ਕੰਪੈਰੀਜ਼ਨ ਕਰਨ ਨਾਲ ਪਤਾ ਚੱਲੇਗਾ ਨਾ ਕਿ ਇਹ ਸਬਜ਼ੀ ਕੈਸੀ ਹੈ ਔਰ ਇਹ ਸਬਜ਼ੀ ਕੈਸੀ ਹੈ। ਅੱਛਾ, ਤੁਸੀਂ ਫਰੂਟਸ ਵਗੈਰਾ ਵੀ ਦੇਖੇ ਨੇ ਇੱਥੇ? ਫਰੂਟਸ ਵਗੈਰਾ ਮੈਂ ਜੀ ਨਹੀਂ ਵੇਖੇ, ਮੈਂ ਆਇਆ ਹਾਂ ਜੀ। ਸਬਜ਼ੀਆਂ 'ਚ ਤੁਹਾਨੂੰ ਫਰਕ ਲੱਗਿਆ? ਹਾਂ, ਤੇ ਕੋਈ ਨਹੀਂ, ਉਹ ਸਬਜ਼ੀ ਵੀ ਰੇਟ ਦੇ ਮੁਤਾबिक ਠੀਕ ਹੈ। गवर्नमेंट ने बड़ा अच्छा फैसला किया। रेट का वैसे तो 5-10 रुपए ही फर्क लग रहा है, ज्यादा नहीं, इतना फर्क नहीं है। सही बात है, हकीकत बात है। यानी कि इन्ना को तो बाहर भी तुसी किसी ना रोला पाओ तो हो सकेगा घट। ओवरऑल किवें देखदे हो इस बाजार वाले काम में? बाजार वाला काम बहुत अच्छा उन्होंने फैसला किया है। वैसे गवर्नमेंट ने बड़ा चेक एंड बैलेंस कहंदे ज्यादा होना चाहिए। चेक एंड बैलेंस होना चाहिए, बस चेक एंड बैलेंस नहीं होता ना, ਉਹਦੀ ਸਾਰਾ ਉਹ ਗੱਲ ਉੱਥੇ ਆ ਜਾਂਦੀ ਹੈ। अगर ਤੁਸੀਂ
रेट चेक कर रहे हो, वेट भी चेक करो फिर कि वेट पूरा दे रहे नहीं दे रहे। कंडे मसला तो नहीं किया है इन्होंने, ठीक हो वो कंडे तो कुछ चेक ही नहीं करता। वो कि पूछते ने रेट की, वो कहता जी ये रेट, हाँ जी गवर्नमेंट के मुताबिक रेट काफ़ी है, इट्स ओके। बाकी दसो क्या रोजे ठंडे आ रहे सन ते गर्म हो गए ने की कहते नहीं वो ठंडे फिर दोबारा हो गए ने, सुबह तो ठंडे होए ਹੁਣ ਤਾਂ ਥੋੜਾ ਥੋੜਾ ਵੈਸੇ सूरज नहीं ਚਾਤੀਆਂ ਮਾਰ ਰਿਹਾ ਸਹੀ। नहीं अजी भी नहीं कल नहीं है। सुबह मौसम ठंडा हो गया, सुबह का काफ़ी हद तक ठंडा हो गया। मैं तो गया वहाँ ठोकर नियाल तक तुम नहर से जाओ तो पता लगता कि हाँ भी ਵੀ ਹਾਲੀ ਮੌਸਮ ਲਾਹੌਰ ਦਾ ਠੀਕ ਹਾਂ ਚਲੋ ਠੀਕ ਹੋ ਗਿਆ ਜੀ ਮਿਹਰਬਾਨੀ। ਜਿਹੜੇ ਸਸਤੇ ਬਾਜ਼ਾਰ 'ਚ ਤੁਸੀਂ ਖੜੇ ਹੋ ਰਮਜ਼ਾਨ ਬਾਜ਼ਾਰ 'ਚ ਤੇ ਸ਼ਾਮਾਂ ਤੁਹਾਡੇ ਕੋਲ ਉਹ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਡਰਾਈ ਫਰੂਟ, ਇੱਥੇ ਕੋਈ ਰੇਟਾਂ ਦਾ ਫਰਕ ਹੈ? ਸਰ ਥੋੜਾ ਫਰਕ ਰੱਖਿਆ ਹੈ। ਅੱਛਾ ਤੇ ਪਹਿਲੇ 800 ਰੁਪਏ ਪਾ ਸੀ, ਹੁਣ 700 ਰੁਪਏ ਪਾ ਵੇ ਬਦਾਮ, ਇਹ 100 ਰੁਪਏ ਪਾ ਦੇ ਰਹੇ ਨੇ। ਉਹ ਅੰਜੀਰ ਜਿਹੜੀ ਹੈ ਪਹਿਲੇ 1000 ਰੁਪਏ ਕਿਲੋ ਸੀ, ਹੁਣ 800 ਰੁਪਏ ਕਿਲੋ 700 ਰੁਪਏ ਕਿਲੋ ਦੇ ਰਹੇ ਠੀਕ ਹੋ ਗਿਆ। ਇਹ ਰਮਦ ਵੇ ਅਖਰੋਟ ਕੀ ਰੇਟ ਹੈ ਤੇ? ਅਖਰੋਟ ਪਹਿਲੇ ਹੈ ਸੀ 1200 ਰੁਪਏ ਕਿਲੋ, ਤੇ ਹੁਣ ਹੈ ਕੋਈ 900 ਰੁਪਏ ਕਿਲੋ। ਮਤਲਬ ਬਾਜ਼ਾਰ ਦੀ ਵਜ੍ਹਾ ਨਾਲ ਘੱਟ ਕੀਤਾ ਹੈ ਇਹਨਾਂ ਨੇ। ਮਤਲਬ ਬਾਹਰ ਨਾਲੋਂ ਇੱਥੇ ਡਰਾਈ ਫਰੂਟ ਦੇ ਰੇਟ ਵੀ ਸਸਤਾ ਹੈ? ਹਾਂਜੀ ਹਾਂਜੀ। ਇਹ ਕਹਿ ਰਹੇ ਹੋ ਜਾਂ ਲੋਕਾਂ ਨੂੰ ਦੱਸਦੇ ਵੀ ਉਹ ਸਸਤਾ ਹੈ? ਉਹ ਲਿਖਿਆ ਰੇਟ ਰੇਟਲਿਸ ਲਿਖੀ ਹੈ। ਕੋਈ ਆ ਕੇ ਬੰਦਾ ਤੁਹਾਡੇ ਨਾਲ ਬਹਿਸ ਕਰੇ ਤੇ ਇਸ ਤੋਂ ਵੀ ਘਟਾ ਲੈਂਦੇ ਹੋ ਕੋਈ 2-4 ਪੈਸੇ? ਇਹ ਇੱਥੇ ਫਿਕਸ ਹੈ ਤੁਹਾਡਾ ਰੇਟ? ਵੈਸੇ ਹੈ। ਠੀਕ ਹੋ ਗਿਆ। ਹੋਰ ਕੀ ਤੁਹਾਡੇ ਕੋਲ ਪਿਆ ਹੋਇਆ ਇਸ ਤੋਂ ਇਲਾਵਾ? ਅਖਰੋਟ ਦੀ ਜਿਹੜੀ ਕਾਜੂ ਵਗੈਰਾ ਹੈ। ਕਾਜੂ ਦਾ ਕੀ ਰੇਟ ਜੇ? ਕਾਜੂ ਪਹਿਲੇ ਹੈ ਸੀ 4000 ਰੁਪਏ ਕਿਲੋ, ਹੁਣ 3000 ਰੁਪਏ ਕਿਲੋ ਹੈ। 3000 ਰੁਪਏ ਕਿਲੋ? ਹਾਂਜੀ। ਠੀਕ ਹੋ ਗਿਆ। ਬਾਹਰ ਕੀ ਰੇਟ ਚੱਲ ਰਿਹਾ ਅੱਜ ਕੱਲ੍ਹ? ਬਾਹਰ ਦਾ ਇਹ 4000 ਰੁਪਏ ਕਿਲੋ ਹੀ ਹੈ। ਤੁਹਾਨੂੰ ਵੀ ਕੋਈ ਰੇਟ ਵਗੈਰਾ ਦਿੰਦੇ ਨੇ ਇੱਥੇ? ਹਾਂਜੀ ਲਿਸਟ ਦਿੰਦੇ ਤੁਹਾਨੂੰ। ਠੀਕ ਹੋ ਗਿਆ। ਤੁਹਾਡੀ ਵੀ ਰੇਟ ਲਿਸਟ ਆ ਰਹੀ ਹੈ? ਹਾਂਜੀ ਹਾਂਜੀ। ਅੱਛਾ ਤੁਹਾਡੀ ਇੱਕ ਹੀ ਦੁਕਾਨ ਦੇ ਡਰਾਈ ਫਰੂਟ ਦੀਆਂ ਹੋਰ ਵੀ ਹੈ ਨੇ? ਇੱਥੇ ਇੱਕ ਭਾਈ ਅੱਗੇ ਹੋਰ ਹੈ। ਦੋ ਦੁਕਾਨਾਂ ਨੇ? ਦੋ ਦੁਕਾਨਾਂ। ਚਲੋ ਠੀਕ ਹੋ ਗਿਆ ਜੀ। ਅੱਛਾ ਇਹ ਨਾਜ਼ਰੀਨ ਇੱਕ ਤੁਸੀਂ ਦੇਖ ਰਹੇ ਹੋ ਤੇ ਇੱਥੇ ਡਰਾਈ ਫਰੂਟਸ ਵੀ ਸਸਤੇ ਮਿਲ ਰਹੇ ਨੇ ਰਮਜ਼ਾਨ ਬਾਜ਼ਾਰ ਦੇ ਵਿੱਚ।